ਅਗਲੀ ਖਬਰ ਜੋ ਡੌਜ ਦੇ ਨਾਲ ਸੰਬੰਧਿਤ ਆ, ਜੋ ਟਰੰਪ ਹੋਣਾ ਨੂੰ ਇੱਕ ਨਵੀਂ ਪਾਵਰ ਦਿੱਤੀ ਗਈ ਹੈਗੀ ਆ। ਉਸ ਦੇ ਤਹਿਤ ਬਹੁਤ ਸਾਰੇ ਹੁਣ ਲਾਸੂਟਸ ਚੱਲ ਰਹੇ ਆ, ਪਰ ਯੂਐਸ ਏਡ ਏਜੰਸੀ ਜਿਸ ਤਰ੍ਹਾਂ ਉਹਨਾਂ ਨੇ ਸ਼ਟਡਾਊਨ ਕੀਤੀ ਆ, ਉਹਦੇ ਨਾਲ ਹਜ਼ਾਰਾਂ ਲੋਕ ਘਰ ਬੈਠ ਗਏ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹਨਾਂ ਦੇ ਆਫਿਸ ਸੀ, ਜੋ ਯੂਐਸ ਫਾਈਨੈਂਸ਼ੀਅਲ ਏਡ ਦਿੰਦਾ ਸੀ ਵੱਖ-ਵੱਖ ਪ੍ਰੋਜੈਕਟਸ ਦੇ ਲਈ, ਚਾਹੇ ਐਜੂਕੇਸ਼ਨ ਦੇ ਲਈ, ਬੱਚਿਆਂ ਦੇ ਲਈ, ਹੋਰ ਬਿਮਾਰੀਆਂ ਦੇ ਇਲਾਜ ਦੇ ਲਈ, ਉਹ ਸਾਰੇ ਇੱਕਦਮ ਸ਼ਟਡਾਊਨ ਹੋ ਗਏ ਹੈਗੇ ਆ। ਸੋ ਇਸ ਦੇ ਸੰਬੰਧ ਦੇ ਵਿੱਚ ਬਹੁਤ ਜਿਹੜੇ ਬੱਚੇ ਆ, ਜਦੋਂ ਨਵੇਂ ਗ੍ਰੈਜੂਏਟ ਹੁੰਦੇ ਆ, ਉਹ ਵੱਖ-ਵੱਖ ਫੈਡਰਲ ਗਵਰਨਮੈਂਟ ਦੀਆਂ ਏਜੰਸੀਜ਼, ਆਫਿਸਸ ਦੇ ਵਿੱਚ ਇੰਟਰਨਸ਼ਿਪ ਅਪਲਾਈ ਕਰਦੇ ਆ। ਕਈਆਂ ਨੂੰ ਹੁਣ ਜਿੱਦਾਂ ਕਿਉਂਕਿ ਸਮਰ ਦੇ ਵਿੱਚ ਉਹ ਇੰਟਰਨਸ਼ਿਪ ਹੁੰਦੀ ਆ, ਜਦੋਂ ਛੁੱਟੀਆਂ ਹੁੰਦੀਆਂ, ਤੇ ਬੱਚਿਆਂ ਨੂੰ ਆਲਰੇਡੀ ਨੋਟਿਸ ਆਏ ਹੋਏ ਸੀ ਕਿ ਹਾਂ, ਤੁਹਾਡੀ ਜਿਹੜੀ ਇੰਟਰਨਸ਼ਿਪ ਆ ਇਸ ਏਜੰਸੀ ਦੇ ਵਿੱਚ ਜਾਂ ਇਸ ਆਫਿਸ ਦੇ ਵਿੱਚ ਅਪਰੂਵਡ ਆ ਤੇ ਤੁਸੀਂ ਜੁਆਇਨ ਕਰ ਸਕਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਕਾਫੀ ਵੱਡਾ ਜਿਹੜਾ ਆਰਟੀਕਲ ਛਾਪਿਆ ਪਈ, ਜਿਹੜੀਆਂ ਇੰਟਰਨਸ਼ਿਪਸ ਆ ਇਹ ਰਿਸੈਂਡ ਕਰ ਦਿੱਤੀਆਂ ਗਈਆਂ ਆ, ਜੌਬਸ ਗਵਾਚ ਗਈਆਂ, ਮੁੱਕ ਗਈਆਂ ਆ, ਤੇ ਫੋਰਨ ਅਫੇਅਰ ਸਟੂਡੈਂਟਸ ਹੁਣ ਪੁੱਛ ਰਹੇ ਆ ਵੀ ਸਾਡਾ ਕੀ ਬਣੂਗਾ। ਇਸੇ ਤਰ੍ਹਾਂ ਉਹਨਾਂ ਨੇ ਇੱਕ ਜਾਸਮੀਨ ਮਿਰਹਾਜੀ ਕਰਕੇ ਬੱਚੀ ਆ, ਉਹ ਕਹਿੰਦੀ ਵੀ ਮੈਂ 3 ਸਾਲ ਅਮਰੀਕਨ ਯੂਨੀਵਰਸਿਟੀ ਸਕੂਲ ਆਫ ਇੰਟਰਨੈਸ਼ਨਲ ਸਰਵਿਸਿਜ਼ ਦੇ ਵਿੱਚ ਪੜ੍ਹੀ ਆ, ਤੇ ਹੁਣ ਮੇਰੀ ਜਿਹੜੀ ਇੰਟਰਨਸ਼ਿਪ ਸੀਗੀ ਉਹ ਇਹ ਏਜੰਸੀ ਦੇ ਵਿੱਚ ਹੋਣੀ ਸੀਗੀ, ਤੇ ਉਹਨਾਂ ਨੇ ਆਲਰੇਡੀ ਲੈਟਰ ਭੇਜ ਦਿੱਤਾ ਵੀ ਤੁਹਾਡੀ ਜਿਹੜੀ ਇੰਟਰਨਸ਼ਿਪ ਆ ਉਸ ਨੂੰ ਖਤਮ ਕੀਤਾ ਜਾਂਦਾ। ਇਹ ਇਰਾਨੀਅਨ ਮੂਲ ਦੀ ਸਟੂਡੈਂਟ ਆ, ਉਹ ਕਹਿੰਦੀ ਵੀ ਹੁਣ ਮੁੜ ਕੇ ਮੈਨੂੰ ਫੇਰ ਜੋ ਵਾਪਸ ਇਰਾਨ ਜਾਣਾ ਪਊਗਾ। ਜਿਸੇ ਦਿਨ ਟਰੰਪ ਉਹਨਾਂ ਨੇ ਆਪਣਾ ਚਾਰਜ ਸਾਂਭਿਆ ਸੀ, ਪਹਿਲੇ ਦਿਨ ਹੀ ਜਦੋਂ ਉਹਨਾਂ ਨੂੰ ਪਾਵਰ ਮਿਲੀ ਸੀ, ਉਸੇ ਦਿਨ ਤੋਂ ਉਹਨਾਂ ਨੇ ਜੋ ਫੈਡਰਲ ਏਜੰਸੀਜ਼ ਹੈਗੀਆਂ, ਜਿਨ੍ਹਾਂ ਦੇ ਵਿੱਚ ਸਿਵਲ ਸਰਵਿਸਿਜ਼ ਦੇ ਬਹੁਤ ਸਾਰੇ EMPLOYEE ਆ, ਉਹਨਾਂ ਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਇੱਕ ਤਾਂ ਈਮੇਲ ਵੀ ਲਿਖ ਦਿੱਤੀ ਸੀ ਵੀ ਹੁਣ ਰਿਜ਼ਾਈਨ ਕਰ ਜਾਓ, ਤੇ ਉਹ ਫਿਰ ਜੋ ਤੁਹਾਨੂੰ ਸਤੰਬਰ ਤੱਕ ਤਨਖਾਹ ਮਿਲਦੀ ਰਹੂਗੀ। ਇਹ ਲੇਟੈਸਟ ਨਿਊਜ਼ ਦੇ ਮੁਤਾਬਕ 40,000 ਤੋਂ ਵੱਧ ਲੋਕਾਂ ਨੇ ਆਲਰੇਡੀ ਰਿਜ਼ਾਈਨ ਵੀ ਕਰ ਦਿੱਤਾ ਹੈਗਾ। ਤੇ ਹੁਣ ਜਿਸ ਤਰ੍ਹਾਂ ਯੂਐਸ ਏਡ ਏਜੰਸੀ, ਇਹਨਾਂ ਦੇ 10,000 ਦੇ ਕਰੀਬ EMPLOYEE ਸੀ, ਉਹ ਸਾਰਿਆਂ ਨੂੰ ਹੁਣ ਛੁੱਟੀ ਹੋ ਜਾਣੀ ਹੈਗੀ ਆ। ਸੋ ਜਿਹੜੇ ਇਕੱਲੇ ਇਹ ਲੋਕ ਜੌਬਸ ਕਰਦੇ ਆ, ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ। ਜਿਹੜੇ ਲੋਕਾਂ ਨੂੰ ਫਾਈਨੈਂਸ਼ੀਅਲ ਏਡ ਮਿਲਦੀ ਸੀ ਬਹੁਤ ਸਾਰੇ ਮੁਲਕਾਂ ਦੇ ਵਿੱਚ, ਜਿਹੜੇ ਗਰੀਬ ਮੁਲਕ, ਥਰਡ ਵਰਲਡ ਕੰਟਰੀਜ਼ ਹੈਗੇ ਆ, ਐਜੂਕੇਸ਼ਨ ਦੇ ਲਈ, ਵਿਮਨ ਰਾਈਟਸ ਦੇ ਲਈ, ਹਿਊਮਨ ਰਾਈਟਸ ਦੇ ਲਈ, ਫੂਡ ਦੇ ਲਈ, ਹੈਲਥ ਦੇ ਲਈ, ਉਹ ਸਾਰਾ ਕੁਝ ਜਿਹੜਾ ਆ ਬੰਦ ਹੋ ਗਿਆ। ਇਸੇ ਤਰ੍ਹਾਂ ਜਾਰਡਨ ਤੋਂ ਖਬਰ ਆ ਰਹੀ ਵੀ ਜਾਰਡਨ ਦੇ ਵਿੱਚ ਜਿਹੜਾ ਯੂਐਸ ਏਡ ਦਾ ਆਫਿਸ ਸੀ, ਉਹਨਾਂ ਦੇ 7600 ਦੇ ਕਰੀਬ EMPLOYEE ਸੀਗੇ। ਉਹ ਸਾਰੇ ਜਿਹੜੇ EMPLOYEE ਆ ਉਹ ਹੁਣ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈਗੀ ਆ। ਸਟੀਵਨ ਰੈਡਲੈਟ ਡਾਇਰੈਕਟਰ ਹੈਗੇ ਆ ਜਾਰਜ ਟਾਊਨ ਯੂਨੀਵਰਸਿਟੀ ਗਲੋਬਲ ਹਿਊਮਨ ਡਿਵੈਲਪਮੈਂਟ ਪ੍ਰੋਗਰਾਮ ਦੇ। ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਘੱਟੋ ਘੱਟ 30 ਕਾਲਾਂ ਆ ਚੁੱਕੀਆਂ ਉਹਨਾਂ ਦੇ ਗ੍ਰੈਜੂਏਟ ਸਟੂਡੈਂਟਸ ਦੀਆਂ, ਵੀ ਸਾਡੀ ਇੰਟਰਨਸ਼ਿਪ ਹੁਣ ਖਤਮ ਹੋ ਜਾਊਗੀ ਤੇ ਹੁਣ ਸਾਡਾ ਕੀ ਬਣੂਗਾ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਉੱਥੇ ਇਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਆ ਵੀ ਵੱਖ-ਵੱਖ ਮੁਲਕਾਂ 'ਚ ਜਾ ਕੇ ਕਿਸ ਤਰ੍ਹਾਂ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਐਕਸਪੈਂਡ ਕਰਨਾ। ਇਸੇ ਕਰਕੇ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਡਿਕਟੇਟਰ ਟਾਈਪ ਦੇ ਲੋਕ ਹੈਗੇ ਆ, ਖਾਸ ਕਰਕੇ ਰਸ਼ੀਆ ਦਾ ਪ੍ਰੈਜ਼ੀਡੈਂਟ, ਟਰਕੀ ਦਾ ਪ੍ਰੈਜ਼ੀਡੈਂਟ, ਉਹ ਖੁਸ਼ ਹੋਏ ਸੀ ਕਿ ਟਰੰਪ ਉਹਨਾਂ ਨੇ ਜੋ ਯੂਐਸ ਏਡ ਆ ਇਸ ਏਜੰਸੀ ਨੂੰ ਬੰਦ ਕਰ ਦਿੱਤਾ ਹੈਗਾ। ਅਮਰੀਕਨ ਸਕੂਲ ਆਫ ਇੰਟਰਨੈਸ਼ਨਲ ਸਰਵਿਸਿਜ਼ ਇਹ ਸੋਚ ਰਿਹਾ ਵੀ ਜੋ ਟਰੰਪ ਤੇ ਲੋਨ ਮਸਕ ਹੋਣੀ ਯੂਐਸ ਡੋਸ ਸਰਵਿਸ ਕਰ ਰਹੇ ਆ, ਇਹ ਇੱਕ ਤਰ੍ਹਾਂ ਨਾਲ ਬੰਪ ਆ ਉਹਨਾਂ ਐਪਲੀਕੇਸ਼ਨਸ ਦੇ ਵਿੱਚ ਜੋ ਬੱਚੇ ਜਿਨ੍ਹਾਂ ਦਾ ਇੰਟਰਸਟ ਆ ਵੀ ਅਸੀਂ ਗਵਰਨਮੈਂਟ ਦੇ ਵਿੱਚ ਐਂਟਰ ਹੋਣਾ ਆ, ਚਾਹੇ ਉਹ ਵਰਲਡ ਵਾਈਡ ਕਿਸੇ ਵੀ ਸਰਕਾਰ ਦੇ ਵਿੱਚ ਹੋਵੇ। ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਸਟੂਡੈਂਟ ਦਾ ਮੈਂਸ਼ਨ ਕੀਤਾ ਵੀ ਇਰਾਨ ਤੋਂ ਉਹ ਬੱਚੀ ਆਈ ਹੈ, ਇੱਥੇ 3 ਸਾਲ ਯੂਨੀਵਰਸਿਟੀ 'ਚ ਪੜ੍ਹੀ ਆ, ਹੁਣ ਉਹਨੇ ਇੰਟਰਨਸ਼ਿਪ ਕਰਨੀ ਸੀ ਤੇ ਅਲਟੀਮੇਟਲੀ ਹੁਣ ਮੁਲਕ ਆਪਣੇ ਜਾਣਾ ਸੀ ਤੇ ਉੱਥੇ ਇੰਪਰੂਵਮੈਂਟ ਹੋਣੀ ਸੀ। ਜੋ ਹਾਲ ਇਰਾਨ ਦੇ ਵਿੱਚ ਲੇਡੀਜ਼ ਦਾ ਆ, ਇਕੱਲਾ ਇਰਾਨ ਨਹੀਂ, ਖਾਸ ਕਰਕੇ ਬਹੁਤ ਸਾਰੇ ਮੁਸਲਮਾਨ ਮੁਲਕਾਂ ਦੇ ਵਿੱਚ, ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ। ਸੋ ਇੱਕ ਤਰ੍ਹਾਂ ਨਾਲ ਇੰਟਰਨਲੀ ਅਮਰੀਕਾ ਇਹ ਵੀ ਕੋਸ਼ਿਸ਼ ਕਰਦਾ ਸੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੇਡੀਜ਼ ਆ, ਬੀਬੀਆਂ ਆ, ਉਹਨਾਂ ਨੂੰ ਵੀ ਬਰਾਬਰ ਦਾ ਜਿਹੜਾ ਹੱਕ ਆ ਉਹ ਮਿਲੇ।
ਸੋ ਅੱਜ ਕਾਫੀ ਵੱਡਾ ਆਰਟੀਕਲ ਇਹਦੇ 'ਚ ਐਕਸਪੋਜ਼ ਕੀਤਾ ਗਿਆ ਵੀ ਕੱਲਾ ਇਹ ਨਾ ਸੋਚੋ ਕਿ ਯੂਐਸ ਏਡ ਦੇ ਨਾਲ ਜਿਹੜੇ ਅਮਰੀਕਨ 10,000 ਦੇ ਕਰੀਬ EMPLOYEE ਸੀ ਵੱਖ-ਵੱਖ ਮੁਲਕਾਂ 'ਚ ਉਹਨਾਂ ਦੀ ਜੌਬ ਗਈ ਆ। ਉਹਨਾਂ ਨਾਲ ਰਿਲੇਟਡ ਬਹੁਤ ਸਾਰੇ ਇੰਟਰਨਸ਼ਿਪ ਕਰਦੇ ਲੋਕ, ਬਹੁਤ ਸਾਰੇ ਮੁਲਕਾਂ ਦੇ ਵਿੱਚ ਉਹਨਾਂ ਮੁਲਕਾਂ ਦੇ ਲੋਕ, ਉਹਨਾਂ ਦੀਆਂ ਨੌਕਰੀਆਂ ਵੀ ਚਲੇ ਗਈਆਂ। ਡੌਜ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਕਈ ਜਿਹੜੇ ਲਾਸੂਟ ਇਸ ਟਾਈਮ ਅਦਾਲਤ ਦੇ ਵਿੱਚ ਚੱਲ ਰਹੇ ਨੇ। ਟ੍ਰੈਜਰੀ ਡਿਪਾਰਟਮੈਂਟ ਦੇ ਜਿਹੜੇ ਸਾਬਕਾ ਜਿਹੜੇ ਸਕੱਤਰ ਦਾ ਉਹ ਕਹਿੰਦੇ ਵੀ ਚਿੰਤਾ ਜਤਾ ਰਹੇ ਆ ਵੀ ਡੌਜ ਦੇ ਜਿਹੜੇ ਪੇਮੈਂਟ ਸਿਸਟਮਸ ਕਿੱਦਾਂ ਆ। ਕਹਿੰਦੇ ਵੀ ਕੁਝ ਕਾਲਜ ਦੇ ਸਟੂਡੈਂਟਸ, ਕੁਛ ਜਿਹੜੇ ਅਜੇ ਬਾਲਗ ਵੀ ਨਹੀਂ ਜਿਹੜੇ ਪੂਰੇ ਹੋਏ, ਕਈ ਜਿਹੜੇ ਇਹਨਾਂ ਦੇ ਜਿਹੜੇ EMPLOYEE ਆ ਉਹ ਅਮਰੀਕਨਸ ਦੀ ਬਹੁਤ ਹੀ ਜ਼ਿਆਦਾ ਸੈਂਸਿਟਿਵ ਇਨਫੋਰਮੇਸ਼ਨ ਉਹਨਾਂ ਦੇ ਕੋਲ ਆ। ਰੀਸੈਂਟਲੀ ਡੌਜ ਦੇ ਇੱਕ EMPLOYEE ਦਾ ਚੰਗਾ ਰੌਲਾ ਜਿਹੜਾ ਉਹ ਪਿਆ ਸੀਗਾ। ਉਹਨੇ ਕਹਿ ਲਓ ਵੀ ਨਸਲਵਾਦੀ ਜਿਹੜੀਆਂ ਟਿੱਪਣੀਆਂ ਜਿਹੜੀਆਂ ਉਹ ਕਰ ਦਿੱਤੀਆਂ, ਉਸਨੂੰ ਫਾਇਰ ਕਰਨ ਦੀ ਜਿਹੜੀ ਚਰਚਾ ਜਿਹੜੀ ਉਹ ਚੱਲੀ ਸੀਗੀ। ਸੋ ਇਹ ਵੀ ਇੱਕ ਡਿਫਰੈਂਟ ਐਂਗਲ ਜਿਹੜਾ ਇਸ ਦੇ ਵਿੱਚ ਨਾਲ ਆ ਰਿਹਾ ਹੈਗਾ ਆ। ਟ੍ਰੈਜਰੀ ਡਿਪਾਰਟਮੈਂਟ ਦੇ ਜਿਹੜੇ ਸਕੱਤਰ ਆ ਉਹਨਾਂ ਨੇ ਇੱਕ ਆਪ ਐਡ ਅੱਜ ਓਪੀਨੀਅਨ ਐਡੀਟੋਰੀਅਲ ਜਿਹੜਾ ਆ ਉਹ ਲਿਖਿਆ ਆ, ਜਿਸ ਵਿੱਚ ਉਹਨਾਂ ਨੇ ਚਿੰਤਾ ਜਿਹੜੀ ਜਤਾਈ ਹੈ। ਕਹਿੰਦੇ ਵੀ ਇਲਨ ਮਸਕ ਦਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਗੇਨਡ ਐਕਸੈਸ ਟੂ ਫੈਡਰਲ ਪੇਮੈਂਟ ਜਿਹੜਾ ਉਹ ਸਿਸਟਮ। ਨਿਊਯਾਰਕ ਟਾਈਮਸ ਦੇ ਵਿੱਚ ਜਿਹੜੇ 5 ਸਾਬਕਾ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਟ੍ਰੈਜਰੀ ਸਕੱਤਰ ਆ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਫੇਥਫੁਲ ਐਕਸੀਕਿਊਸ਼ਨ ਆਫ ਦਾ ਲਾਅ ਐਂਡ ਕਨਸਟੀਟਿਊਸ਼ਨ ਆਫ ਯੂਐਸ ਦੇ ਆਧਾਰ ਦੇ ਉੱਤੇ ਇਹ ਸਰਵਿਸ ਜਿਹੜੀ ਉਹ ਬਣੀ ਸੀਗੀ ਤੇ ਹੁਣ ਇਸ ਦੇ ਬਾਬਤ ਇਹ ਕੁਝ ਚੱਲ ਰਿਹਾ ਆ। ਟਰੰਪ ਹੁਣਾਂ ਨੂੰ ਵੀ ਇਲਨ ਮਸਕ ਦੇ ਬਾਰੇ ਜਿਹੜਾ ਉਹ ਸਵਾਲ ਪੁੱਛਿਆ ਗਿਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਜਿਹੜਾ ਉਹਨਾਂ ਨੂੰ ਇਹੀ ਕਿਹਾ ਸੀਗਾ ਵੀ ਭਾਈ ਕੀ ਗੱਲ ਇਸ ਨੂੰ ਕੋਈ ਫਾਇਦਾ ਹੋਊਗਾ। ਜਿਹੜਾ ਮਸਕ ਨੂੰ ਕਹਿੰਦਾ ਵੀ ਮੈਨੂੰ ਲੱਗਦਾ ਤਾਂ ਨਹੀਂ ਆ। ਟਰੰਪ ਉਹਨਾਂ ਦਾ ਜਵਾਬ ਸੀਗਾ ਵੀ ਮਸਕ ਨੂੰ ਕਿਸੇ ਤਰੀਕੇ ਦਾ ਕੋਈ ਫਾਇਦਾ ਜਿਹੜਾ ਉਹ ਹੋਊਗਾ। ਉਹ ਤੇ ਫਰਾਡ ਤੇ ਜਿਹੜਾ ਵੇਸਟ ਆ ਉਸ ਨੂੰ ਸਰਕਾਰ ਦੇ ਵਿੱਚੋਂ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ। ਸੋ ਇਲਨ ਮਸਕ ਦੀ ਪਿੱਠ ਜਿਹੜੀ ਆ ਪੂਰੀ ਤਰ੍ਹਾਂ ਥਾਪੜੀ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਜਿਹੜਾ ਉਹ ਦੁਆਰਾ। ਕਹਿੰਦੇ ਮੈਂ ਤੇ ਇਸ ਗੱਲੋਂ ਹੈਰਾਨ ਆ ਮੈਨੂੰ ਟਾਈਮ ਕਿੱਥੋਂ ਮਿਲ ਰਿਹਾ ਇਹ ਸਾਰਾ ਕੁਝ ਜਿਹੜਾ ਉਹ ਕਰਨ ਦਾ। ਉਹ ਤਾਂ ਆਲਰੇਡੀ ਇੰਨਾ ਬਿਜ਼ੀ ਹੈਗਾ ਆ। ਸੋ ਡੌਜ ਨੂੰ ਆਲਰੇਡੀ ਕਈ ਜਿਹੜੇ ਲਾਸੂਟਸ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਜਰੀ ਡਿਪਾਰਟਮੈਂਟ ਜੋ ਕਿ ਅਮਰੀਕਾ ਦਾ ਫੈਡਰਲ ਪੇਮੈਂਟ ਸਿਸਟਮ ਹੈਗਾ ਆ, ਉਹ $6 ਟ੍ਰਿਲੀਅਨ ਹਰ ਸਾਲ ਉਹਨਾਂ ਦੇ ਪੇਮੈਂਟ ਸਿਸਟਮ ਦੇ ਵਿੱਚੋਂ ਆਉਂਦੇ ਜਾਂਦੇ ਨੇ ਤੇ ਉਹਦਾ ਕੰਟਰੋਲ ਹੁਣ ਡੌਜ ਦੇ ਹੱਥ ਦੇ ਵਿੱਚ ਹੈਗਾ ਆ। ਕਈ ਡੈਮੋਕ੍ਰੇਟਸ ਦੇ ਜਿਹੜੇ ਡੌਜ ਦੇ ਡਿਪਾਰਟਮੈਂਟ ਦੇ ਵਿੱਚ ਦਾਖਲ ਹੋਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਲਾਅ ਮੇਕਰਸ ਨੇ, ਪਰ ਉਹਨਾਂ ਨੂੰ ਉੱਥੇ ਅੰਦਰ ਨਹੀਂ ਸੀ ਜਿਹੜਾ ਉਹ ਵੜਨ ਦਿੱਤਾ ਗਿਆ। ਕਹਿੰਦੇ ਵੀ ਸਾਨੂੰ ਨਹੀਂ ਪਤਾ ਤੁਸੀਂ ਕੌਣ ਆ। ਉਹ ਵੀ ਅੱਗੋਂ ਪੂਰੇ ਕਬਸ ਜਿਹੜਾ ਉਹ ਸੁਭਾਅ ਆ ਡੌਜ ਵਾਲੇ ਹੀ ਆ, ਉਹਨਾਂ ਦੇ ਸਿਕਿਉਰਿਟੀ ਵਾਲੇ ਆ ਉੱਥੇ ਇਸ ਟਾਈਮ ਰੱਖੀ ਬੈਠੇ ਆ। ਸੋ ਕਾਫੀ ਜਿਹੜੇ ਮਸਲੇ ਆ ਉਹ ਇਸ ਟਾਈਮ ਜਿਹੜੇ ਚੱਲ ਰਹੇ ਆ ਡੌਜ ਦੇ ਨਾਲ ਸੰਬੰਧਿਤ ਹੈ।